ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ। ਉਹਨਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮੈਡੀਕਲ ਇੰਸ਼ੋਰੈਂਸ ਦੀਆਂ ਐਪਲੀਕੇਸ਼ਨ ਚੱਲ ਰਹੀਆਂ ਨੇ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਪ੍ਰੀਮਾਰਟ, ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਆਪਣੇ ਕਾਰਜਕਾਰੀ ਜਥੇਦਾਰ ਹੋਰਾਂ ਦੀ, ਉਹਨਾਂ ਦਾ ਬਹੁਤ ਵੱਡਾ ਵਿਰੋਧ। ਬਿਲਕੁਲ ਜੀ, ਐਕਚੁਅਲੀ ਇਹ ਪਹਿਲਾ ਮੌਕਾ ਸੀਗਾ ਜਦੋਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਕੌਮ ਦੇ ਨਾਮ ਜਿਹੜਾ ਜੀ ਉਹ ਸੰਦੇਸ਼ ਦੇਣਾ ਸੀਗਾ, ਜਿਹੜੇ ਕਿ ਹਰ ਵਰੇ ਦੀ ਇੱਕ ਪਰੰਪਰਾ ਬੜੀ ਉਹ ਚੱਲੀ ਆ ਰਹੀ ਹੈ। ਗੁਰਬਚਨ ਸਿੰਘ ਹੋਰਾਂ ਦੇ ਟਾਈਮ ਜਿਹੜਾ ਜੀ ਇਹ ਭਾਰੀ ਵਿਰੋਧ ਪਿਛਲੇ ਕੁਛ ਸਾਲਾਂ ਤੋਂ ਲਗਾਤਾਰ ਜਿਹੜਾ ਜੀ ਹੁੰਦਾ ਰਿਹਾ, ਖਾਸ ਤੌਰ ਦੇ ਉੱਤੇ ਸਰਸੇ ਵਾਲੇ ਨੂੰ ਮੁਆਫੀ ਦੇਣੀ, ਫਿਰ ਵਾਪਸ ਲੈਣੀ। ਇਸ ਮਾਮਲੇ ਤੋਂ ਬਾਅਦ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਸੀਗਾ ਜੀ ਉਹ ਇੱਕ ਤਾਂ ਮਤਵਾਜੀ ਜਥੇਦਾਰ ਉੱਥੇ ਪਹੁੰਚਦੇ ਸੀ, ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹ ਵਿਰੋਧ ਕਰਦੇ ਸੀ, ਔਰ ਇਹ ਵਿਰੋਧ ਜਿਹੜਾ ਜੀ ਉਹ ਪਿਛਲੇ ਸਾਲ ਦਰ ਸਾਲ ਲਗਾਤਾਰ ਵੱਧਦਾ ਰਿਹਾ। ਇਸ ਵਾਰੀ ਕਿਉਂਕਿ ਜਥੇਦਾਰ ਜਿਹੜਾ ਜੀ ਉਹ ਬਦਲ ਦਿੱਤੇ ਗਏ, ਕਾਰਜਕਾਰੀ ਜਥੇਦਾਰ ਜਿਹੜੇ ਲਾਤੇ ਗਏ ਤੇ ਜਿਹੜੇ ਮਤਵਾਦੀ ਜਥੇਦਾਰ ਸੀ ਉਹ ਵੀ ਉੱਥੇ ਨਹੀਂ ਪਹੁੰਚੇ। ਇਹਦੇ ਬਾਵਜੂਦ ਹਰਪ੍ਰੀਤ ਸਿੰਘ ਹੋਰਾਂ ਨੂੰ, ਜਿਹੜੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੂੰ ਕੁਛ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ ਜੀ, ਉਹਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਜਿਹੜਾ ਸੀ ਉਹ ਕਰਨਾ ਪਿਆ। ਦਰਸ਼ਨੀ ਦਿਓੜੀ ਤੋਂ ਹਰਪ੍ਰੀਤ ਸਿੰਘ ਹੋਰਾਂ ਨੇ ਕੌਮ ਦੇ ਨਾਮ ਜਿਹੜਾ ਜੀ ਉਹ ਸੰਦੇਸ਼ ਦਿੱਤਾ। ਜਿਉਂ ਉਹਨਾਂ ਨੇ ਬੋਲਣਾ ਜਿਹੜਾ ਜੀ ਸ਼ੁਰੂ ਕੀਤਾ ਤੇ ਨਾਅਰੇਬਾਜ਼ੀ ਤੇ ਵਿਰੋਧ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਭਾਸ਼ਣ ਦੇ ਦੌਰਾਨ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਸੀਗੇ ਜਗਤਾਰ ਸਿੰਘ ਹਵਾਰਾ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਮਤਵਾਜੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ। ਕੁਛ ਕੈਲੰਡਰ ਜਿਹੜੇ ਸੀ ਉਹ ਵੀ ਲਹਿਰਾਏ ਗਏ, ਔਰ ਜਿਹੜੇ ਧਿਆਨ ਸਿੰਘ ਮੰਡ ਹੋਰਾਂ ਨੇ ਸੰਦੇਸ਼ ਦਿੱਤਾ ਜੀ ਉਹਦੀਆਂ ਕਾਪੀਆਂ ਵੀ ਇੱਥੇ ਜਿਹੜੀਆਂ ਸੀ ਉਹ ਲਹਿਰਾਈਆਂ ਗਈਆਂ। ਇਹ ਲਗਾਤਾਰ ਦੂਸਰੀ ਵਾਰ ਹੈ ਜਦੋਂ ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਵਿਰੋਧ ਹੋਇਆ, ਕਿਉਂਕਿ ਕੁਝ ਦਿਨ ਪਹਿਲਾਂ 1 ਨਵੰਬਰ ਨੂੰ ਜਦੋਂ ਇੱਕ ਸਮਾਗਮ ਦੇ ਵਿੱਚ ਕੁਝ ਜਿਹੜੇ ਗਰਮ ਖਿਆਲੀ ਆਗੂ ਸੀ ਉਹਨਾਂ ਨੇ ਸਿਰੋਪਾ ਜਿਹੜਾ ਸੀਗਾ ਜੀ ਉਹ ਲੈਣ ਤੋਂ ਮਨਾ ਕਰਤਾ ਸੀਗਾ ਹਰਪ੍ਰੀਤ ਸਿੰਘ ਹੋਰਾਂ ਤੋਂ, ਔਰ ਇਹ ਕਿਹਾ ਸੀਗਾ ਕਿ ਇਹ ਜਿਹੜੇ ਜਥੇਦਾਰ ਨੇ ਇਹ ਬਾਦਲਾਂ ਦੇ ਵੱਲੋਂ ਥਾਪੇ ਗਏ ਆ, ਜਿਹਦੇ ਕਰਕੇ ਉਹਨਾਂ ਨੂੰ ਉਹ ਜਿਹੜਾ ਜੀ ਰਿਕੋਗਨਾਈਜ਼ ਨਹੀਂ ਕਰਦੇ। ਦੂਜੇ ਪਾਸੇ ਜਿਹੜਾ ਜੀ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਜਿਹੜੇ ਮਤਵਾਦੀ ਜਥੇਦਾਰ ਨੇ ਧਿਆਨ ਸਿੰਘ ਮੰਡ ਹੋਰਾਂ ਨੇ ਬਰਗਾੜੀ ਮੋਰਚੇ ਤੋਂ ਸਿੱਖ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਜਿਹੜਾ ਜੀ ਉਹ ਜਾਰੀ ਕੀਤਾ। ਧਿਆਨ ਸਿੰਘ ਮੰਡ ਹੋਰੀ ਇਹ ਤੋਂ ਪਹਿਲਾਂ 2 ਵਾਰੀ ਦਰਬਾਰ ਸਾਹਿਬ ਜਾ ਕੇ ਕੌਮ ਦੇ ਨਾਂ ਜਿਹੜਾ ਜੀ ਸੰਦੇਸ਼ ਜਾਰੀ ਕਰ ਚੁੱਕੇ ਨੇ, ਪਰ ਇਸ ਵਾਰੀ ਅਜਿਹਾ ਨਹੀਂ ਹੋਇਆ ਕਿਉਂਕਿ ਉਹ ਇਨਸਾਫ ਮੋਰਚੇ ਤੇ ਬੈਠੇ ਨੇ, ਉੱਥੋਂ ਉਹ ਨਹੀਂ ਗਏ ਜੀ। ਉਹਨਾਂ ਨੇ ਬਰਗਾੜੀ ਤੋਂ ਹੀ ਇਹ ਜਿਹੜਾ ਸੀਗਾ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਦੇ ਵਿੱਚ ਧਿਆਨ ਸਿੰਘ ਮੰਡ ਹੋਰਾਂ ਨੇ ਬਰਗਾੜੀ ਮੋਰਚੇ ਦੇ 107ਵੇਂ ਦਿਨ ਦਾਖਲ ਹੋਣ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿੱਖ ਨੌਜਵਾਨਾਂ ਦੀ ਮੌਤ ਦੇ ਵਾਸਤੇ ਇਨਸਾਫ ਲੈਣ ਲਈ ਸੰਗਤ ਤੋਂ ਸਹਿਯੋਗ ਜਿਹੜਾ ਜੀ ਉਹ ਮੰਗਿਆ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰਾਂ ਇਨਸਾਫ ਦੇਣ ਤੋਂ ਇਨਕਾਰੀ ਨੇ, ਪਰ ਉਹ ਹਰ ਹੀਲੇ ਇਨਸਾਫ ਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਜੀ ਉਹ ਕਰਵਾ ਕੇ ਰਹਿਣਗੇ ਜੀ। ਔਰ ਇਹ ਜਿਹੜਾ ਸੰਦੇਸ਼ ਸੀਗਾ ਜੀ ਉਹਨਾਂ ਨੇ ਬਰਗਾੜੀ ਤੋਂ ਦਿੱਤਾ, ਔਰ ਕਹਿ ਲਓ ਜੀ ਕਿ ਇਹ ਪਹਿਲਾਂ ਹੀ ਤਕਰੀਬਨ ਲੱਗ ਰਿਹਾ ਸੀਗਾ ਕਿ ਇਸ ਵਾਰੀ ਜਿਹੜਾ ਵੀ ਧਿਆਨ ਸਿੰਘ ਮੰਡ ਹੋਰੀ ਸ਼ਾਇਦ ਉਹ ਜਾਣਗੇ ਨਹੀਂ ਦਰਬਾਰ ਸਾਹਿਬ, ਉਹ ਨਹੀਂ ਗਏ। ਉਹਨਾਂ ਨੇ ਇਹ ਸੰਦੇਸ਼ ਜਿਹੜਾ ਸੀ ਬਰਗਾੜੀ ਤੋਂ ਹੀ ਜਿਹੜਾ ਜੀ ਉਹ ਜਾਰੀ ਕੀਤਾ। ਸੋ ਇੱਕ ਕਿਸਮ ਦੇ ਨਾਲ ਜਿਹੜਾ ਟਕਰਾਓ ਸੀਗਾ ਜੀ ਜਿਹੜਾ ਪਿਛਲੇ ਕੁਛ ਸਾਲਾਂ ਤੋਂ ਦਰਬਾਰ ਸਾਹਿਬ ਸਮੂਹ ਦੇ ਵਿੱਚ ਹੁੰਦਾ ਰਿਹਾ, ਬੇਸ਼ੱਕ ਵਿਰੋਧਤਾ ਜਿਹੜਾ ਜੀ ਉਹ ਹਰਪ੍ਰੀਤ ਸਿੰਘ ਹੋਰਾਂ ਦਾ ਹੋਇਆ, ਪਰ ਟਕਰਾਓ ਤੋਂ ਜਿਹੜਾ ਜੀ ਉਹ ਬਚਾਅ ਹੋ ਗਿਆ। ਇਹਦਾ ਇੱਕ ਕਾਰਨ ਜਿਹੜਾ ਜੀ ਉਹ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਜਿਹੜਾ ਕਿ ਆਪ ਹੀ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ, ਉਹਨੇ ਕਿਤੇ ਨਾ ਕਿਤੇ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੂੰ ਜਿਹੜਾ ਜੀ
ਈਜ਼ੀ ਰੱਖਣ ਦੇ ਜਿਹੜਾ ਜੀ ਉਹ ਯਤਨ ਕੀਤਾ ਕਿ ਜੇ ਟਕਰਾਓ ਹੁੰਦਾ ਤੇ ਉਹਦੀ ਫਿਰ ਕਿੰਤੂ ਪਰੰਤੂ ਜਾਂ ਜਿਹੜੀ ਇਹਦੀ ਵਿਰੋਧਤਾ ਸੀ ਉਹ ਅਕਾਲੀ ਦਲ ਦੀ ਹੀ ਹੋਣੀ ਸੀ ਕਿ ਉਹਨੇ ਜਾਣ ਬੁੱਝ ਕੇ ਜਿਹੜਾ ਜੀ ਉਹ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਨਾਅਰੇਬਾਜ਼ੀ ਜਿਹੜੀ ਹੋਈ ਉਹਨੂੰ ਮਹਿਜ਼ ਜਿਹੜਾ ਸੀਗਾ ਜੀ ਉਹ ਨਾਅਰੇਬਾਜ਼ੀ ਤੱਕ ਹੀ ਸੀਮਤ ਰਹਿ ਗਈ। ਇਹ ਚੰਗੀ ਗੱਲ ਜਿਹੜੀ ਜੀ ਹੋਈ, ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਫੋਟੋਆਂ ਮੁੜ ਕੇ ਛਪਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਉਂਦੀਆਂ ਨੇ ਔਰ ਉਹ ਕਿਹੋ ਜਿਹੇ ਕੁਐਸਚਨ ਰੇਜ਼ ਕਰਦੀਆਂ ਨੇ ਸਭ ਨੂੰ ਪਤਾ ਜੀ। ਬਿਲਕੁਲ ਜੀ, ਅਗਲੇ ਤਾਂ ਤਿਆਰ ਬੈਠੇ ਹੁੰਦੇ ਆ ਫੋਟੋ ਛਾਪਣ ਲਈ। ਤੇ ਅੱਗੇ ਨਾਲ ਟੀਚਰਾਂ ਦੀ ਗੱਲ ਕਰੀਏ, ਉਹਨਾਂ ਨੇ ਦੀਵਾਲੀ ਵਾਲੇ ਦਿਨ ਕਾਲੇ ਕੱਪੜੇ ਪਾ ਕੇ ਰੋਸ ਮਾਰਚ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਸਰਕਾਰ ਦੇ ਪੌਣੇ 2 ਸਾਲਾਂ ਦੇ ਵਿੱਚ ਇਸ ਵੇਲੇ ਵੱਖ-ਵੱਖ ਜਿਹੜੇ ਵਿਰੋਧ ਆ ਉਹ ਵੇਖਣ ਨੂੰ ਜਿਹੜੇ ਉਹ ਮਿਲ ਰਹੇ ਆ ਜੀ। ਪਹਿਲੀ ਤਾਂ ਗੱਲ ਜਿਹੜੀ ਪਿਛਲੀ ਟਰਮ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹਨੂੰ ਬਹੁਤ ਪ੍ਰਚਾਰਿਆ ਜਾਂਦਾ ਸੀਗਾ ਕਿ ਕਿਸਾਨਾਂ ਦੀ ਫਸਲ ਜਿਹੜੀ ਹੈ ਜੀ ਉਹਨਾਂ ਨੇ ਰੁਲ ਨਹੀਂ ਦਿੱਤੀ ਔਰ ਇਹ ਰਿਐਲਿਟੀ ਵੀ ਸੀ। ਜਿਹੜੀ ਉਹਨਾਂ ਦੀ ਪਹਿਲੀ ਟਰਮ ਸੀ ਉਹਦੇ ਵਿੱਚ ਵਾਕਿਆ ਹੀ ਜਿਹੜੀ ਫਸਲ ਸੀ ਉਹ ਨਹੀਂ ਰੁਲੀ ਔਰ ਮੰਡੀਆਂ ਦੇ ਵਿੱਚ ਇਹ ਫਸਲ ਬੜੀ ਔਨ ਟਾਈਮ ਜਿਹੜੀ ਉਹ ਚੁੱਕੀ ਜਾਂਦੀ ਸੀ। ਇਸ ਵਾਰ ਏਦਾਂ ਨਹੀਂ ਹੋ ਰਿਹਾ ਜੀ। ਕਿਸਾਨ ਜਿਹੜੇ ਆ ਜੀ ਉਹ ਮੰਡੀਆਂ ਦੇ ਵਿੱਚ ਰੁਲ ਰਹੇ ਆ ਇਸ ਵੇਲੇ ਔਰ ਉਹਨਾਂ ਦੀ ਫਸਲ ਦੀ ਬੇਕਦਰੀ ਜਿਹੜੀ ਆ ਜੀ ਉਹ ਨਿਰੰਤਰ ਜਾਰੀ ਹੈ। ਇਹ ਫਸਲ ਜਿਹੜੀ ਹੈ ਜੀ ਉਹਨੂੰ ਕਈ ਬਹਾਨੇ ਲਾ ਕੇ, ਨਮੀ ਦਾ ਖਾਸ ਤੌਰ ਦੇ ਉੱਤੇ ਬਹਾਨਾ ਲਾ ਕੇ ਜਿਹੜਾ ਜੀ ਉਹ ਚੁੱਕਿਆ ਨਹੀਂ ਜਾ ਰਿਹਾ। ਮੁੜ ਕੇ ਸ਼ੈਲਰਾਂ ਵਾਲੇ ਜਿਹੜੇ ਆ ਜੀ ਉਹ ਘੱਟ ਕੀਮਤ ਦੇ ਉੱਤੇ ਚੁੱਕ ਰਹੇ ਆ। ਸੋ ਬਹੁਤੇ ਵਿਚਾਰੇ ਕਿਸਾਨ ਜਿਹੜੇ ਸੀਗੇ ਜੀ ਉਹ ਦੀਵਾਲੀ ਦੇ ਮੌਕੇ ਦੇ ਉੱਤੇ ਮੰਡੀਆਂ ਦੇ ਵਿੱਚ ਆਪਣੀ ਫਸਲ ਦੀ ਰਾਖੀ ਕਰਨ ਕਰਕੇ ਜਿਹੜਾ ਜੀ ਉੱਥੇ ਫਸੇ ਰਹੇ। ਸੈਕਟਰੀਏਟ ਵਾਲੇ, ਮੈਂ ਕੱਲ ਗੱਲ ਜਿਹੜੀ ਕੀਤੀ ਸੀ, ਸੈਕਟਰੀਏਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਢੋਲ ਵਜਾ ਕੇ ਸਰਕਾਰ ਦੇ ਕੰਨ ਜਿਹੜੇ ਸੀ ਉਹ ਖੋਲਣ ਦੀ ਕੋਸ਼ਿਸ਼ ਕੀਤੀ। ਅਧਿਆਪਕ ਜਿਹੜੇ ਇੱਕ ਪੱਕੇ ਮੋਰਚੇ ਦੇ ਉੱਤੇ ਬੈਠੇ ਹੋਏ ਆ ਇੱਥੇ ਪਟਿਆਲੇ ਦੇ ਵਿੱਚ, ਉਹਨਾਂ ਨੇ ਪੰਜਾਬ ਦੇ ਤਕਰੀਬਨ ਕੁਝ ਅੱਧੀ ਦਰਜਨ ਦੇ ਕਰੀਬ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਜਿਹੜੇ ਸੀਗੇ ਜੀ ਉਹ ਦੀਵਾਲੀ ਦੇ ਮੌਕੇ ਦੇ ਉੱਤੇ ਕੀਤਾ। ਇਹ ਰੋਸ ਪ੍ਰਦਰਸ਼ਨ ਜਿਹੜਾ ਸੀਗਾ ਜੀ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਔਰ ਬਠਿੰਡੇ ਦੇ ਵਿੱਚ ਵੀ ਜਿਹੜਾ ਜੀ ਉਹ ਹੋਇਆ। ਉੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਕਾਲੇ ਕੱਪੜੇ, ਕਾਲੀਆਂ ਝੰਡੀਆਂ ਜਿਹੜੀਆਂ ਸੀ ਉਹ ਬੰਨ੍ਹ ਕੇ ਅਧਿਆਪਕਾਂ ਨੇ ਰੋਸ ਮਾਰਚ ਜਿਹੜਾ ਸੀਗਾ ਜੀ ਉਹ ਕੀਤਾ। ਇੱਥੇ ਪਟਿਆਲੇ ਦੇ ਵਿੱਚ ਜਿੱਥੇ ਪੱਕਾ ਮੋਰਚਾ ਲੱਗਿਆ ਹੋਇਆ, ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕ ਸੀਗੇ ਉਹਨਾਂ ਨੇ ਕਾਲੀਆਂ ਝੰਡੀਆਂ, ਕਾਲੇ ਕੱਪੜੇ, ਕਾਲੀਆਂ ਚੁੰਨੀਆਂ, ਕਾਲੀਆਂ ਪੱਗਾਂ ਬੰਨ੍ਹ ਕੇ ਜਿਹੜਾ ਸੀਗਾ ਰੋਸ ਪ੍ਰਦਰਸ਼ਨ ਕੀਤਾ ਔਰ ਉਹਨਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਪੁਲਿਸ ਨੂੰ ਪਹਿਲਾਂ ਇਹ ਨਹੀਂ ਸੀ ਪਤਾ ਜੀ ਕਿ ਉਹ ਇੱਕਦਮ ਇਸ ਕਿਸਮ ਦੇ ਨਾਲ ਐਕਸ਼ਨ ਦੇ ਵਿੱਚ ਆ ਜਾਣਗੇ, ਕਿਉਂਕਿ ਜਿਹੜਾ ਰੋਸ ਪ੍ਰਦਰਸ਼ਨ ਹੁੰਦਾ ਰਿਹਾ ਉਹ ਤਿੱਖਾ ਨਹੀਂ ਸੀ ਹੁੰਦਾ ਜੀ ਪਹਿਲਾਂ, ਪਰ ਇਹ ਜਿਹੜਾ ਸੀਗਾ ਜੀ ਕਾਫੀ ਤਿੱਖਾ ਜਾਪਿਆ। ਇੱਕ ਤਾਂ ਤਕਰੀਬਨ ਨਾਕਾ ਜਿਹੜਾ ਸੀਗਾ ਜੀ ਉਹ ਤੋੜ ਕੇ ਪੁਲਿਸ ਵਾਲਿਆਂ ਦਾ ਮੁੱਖ ਮੰਤਰੀ ਦੇ ਘਰ ਵੱਲ ਨੂੰ ਵਧਣਾ ਸ਼ੁਰੂ ਇਹਨਾਂ ਨੇ ਜਿਹੜਾ ਜੀ ਉਹ ਕਰ ਦਿੱਤਾ, ਪਰ ਸੈਕੰਡ ਨਾਕੇ ਦੇ ਉੱਤੇ ਜਿਹੜਾ ਸੀ ਇਹਨਾਂ ਨੂੰ ਰੋਕ ਲਿਆ ਗਿਆ ਔਰ ਉਹਨਾਂ ਨੂੰ ਸਮਝਾ ਕੇ ਜਿਹੜਾ ਜੀ ਉਹ ਵਾਪਸ ਭੇਜਿਆ ਗਿਆ। ਸਰਕਾਰ ਨੇ ਇਹਨਾਂ ਟੀਚਰਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਜਦੋਂ ਮੁੱਖ ਮੰਤਰੀ ਛੁੱਟੀਆਂ ਤੇ ਸਨ ਤਾਂ ਉਦੋਂ ਇੱਕ ਡੇਟ ਦਿੱਤੀ ਸੀਗੀ ਜੀ 5 ਤਰੀਕ, ਪਰ 5 ਨੂੰ ਇਹ ਮੀਟਿੰਗ ਮੁੜ ਕੇ ਕੈਂਸਲ ਕਰ ਦਿੱਤੀ। ਹੁਣ ਸਰਕਾਰ ਜਿਹੜੀ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਸਰਕਾਰ ਦੀ ਸ਼ਰਤ ਮੰਨ ਲਈ ਆ ਜਿਹੜੀ ਘੱਟ ਤਨਖਾਹ ਵਾਲੀ 15,000 ਰੁਪਇਆ, ਉਹਨਾਂ ਨੂੰ ਜਿਹੜੇ ਜੀ ਲੈਟਰ ਜਾਰੀ ਕੀਤੀਆਂ ਜਾਣਗੀਆਂ 12 ਤਰੀਕ ਨੂੰ। ਇਹ ਵੀ ਜਿਹੜੇ ਟੀਚਰ ਬੈਠੇ ਹੋਏ ਆ ਜੀ ਸਟ੍ਰਾਈਕ ਦੇ ਉੱਤੇ, ਉਹਨਾਂ ਨੂੰ ਝਟਕਾ ਦੇਣ ਦੀ ਸਰਕਾਰ ਦੀ ਕੋਸ਼ਿਸ਼ ਆ। ਉਹਦੇ ਸਮਝਿਆ ਜਾ ਰਿਹਾ ਟੀਚਰਸ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਮੀਟਿੰਗ ਆ ਅੱਜ ਜਿਹੜੀ ਸੰਭਾਵੀ ਰੂਪ 'ਚ ਹੋ ਰਹੀ ਆ, ਉਹਦੇ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਊਗਾ। ਇਹ ਐਕਸ਼ਨ ਕਿਹਾ ਜਾ ਰਿਹਾ ਕਿ ਸ਼ਾਇਦ ਤਿੱਖਾ ਹੋਊਗਾ ਸਰਕਾਰ ਦੇ ਖਿਲਾਫ ਜੀ। ਤੇ ਅੱਗੇ ਗੱਲ ਕਰੀਏ ਜੀ, ਜਿਹੜੇ ਨੋਟਬੰਦੀ ਹੋਈ ਸੀ ਉਹਨੂੰ ਪੂਰੇ 2 ਸਾਲ ਹੋ ਗਏ ਆ ਤੇ ਕਹਿੰਦੇ ਪੁਰਾਣੇ ਨੋਟ ਜਾਲ ਦਿੱਤੇ ਗਏ। ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਹੈ ਜੀ ਉਹਨੇ ਇਹ ਦੱਸਿਆ ਹੈ ਜੀ ਕਿ RTI ਦੇ ਤਹਿਤ ਜਿਹੜੀ ਜਾਣਕਾਰੀ ਹੈ ਕਿ ਨੋਟਬੰਦੀ ਤੋਂ ਬਾਅਦ, ਅੱਜ ਵੈਸੇ 2 ਸਾਲ ਹੋ ਗਏ ਜੀ ਇਹਦੀ ਜਿਹੜੀ ਲਾਗੂ ਹੋਈ ਨੂੰ, ਵਾਪਸ ਆਏ ਕੁੱਲ ਜਿਹੜੇ 15,310.73 ਅਰਬ ਰੁਪਈਏ ਮੁੱਲ ਦੇ ਜਿਹੜੇ ਸੀਲ ਕੀਤੇ ਗਏ ਨੋਟ ਸੀਗੇ ਉਹਨਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਇਸ ਸਾਲ ਮਾਰਚ ਦੇ ਅਖੀਰ ਦੇ ਵਿੱਚ ਜਿਹੜੀ ਹੈ ਜੀ ਉਹ ਖਤਮ ਹੋ ਚੁੱਕੀ ਹੈ। ਹਾਲਾਂਕਿ ਕੇਂਦਰੀ ਬੈਂਕ ਨੇ RTI ਕਾਨੂੰਨ ਦੇ ਤਹਿਤ ਇੱਕ ਹਵਾਲਾ ਦਿੰਦੇ ਹੋਏ ਇਹ ਜ਼ਾਹਰ ਕਰਨ ਦੇ ਵਿੱਚ ਅਸਮਰੱਥਾ ਜਤਾਈ ਕਿ 500 ਤੇ 1000 ਰੁਪਈਏ ਦੇ ਬੰਦ ਹੋ ਚੁੱਕੇ ਨੋਟਾਂ ਨੂੰ ਨਸ਼ਟ ਕਰਨ ਸਰਕਾਰੀ ਖਜ਼ਾਨੇ ਦੀ ਕਿੰਨੀ ਰਕਮ ਜਿਹੜੀ ਹੈ ਜੀ ਉਹ ਖਰਚ ਹੋਈ। ਮੱਧ ਪ੍ਰਦੇਸ਼ ਦੇ ਨੀਮ ਚ ਨਿਵਾਸੀ RTI ਕਾਰਜਕਾਰੀ ਨੇ ਚੰਦਰ ਸ਼ੇਖਰ ਗੌਡ, ਉਹਨੇ ਇਹ ਕਿਹਾ ਜੀ ਕਿ ਉਹਨਾਂ RBI ਦੇ ਜਿਹੜਾ ਜੀ ਇਹਨੂੰ 29 ਅਕਤੂਬਰ ਨੂੰ ਭੇਜੇ ਇੱਕ ਜਿਹੜੀ ਚਿੱਠੀ ਸੀ ਉਹ ਬੈਂਕ ਨੋਟਾਂ ਨੂੰ ਨਸ਼ਟ ਕੀਤੇ ਜਾਣ ਦੀ ਜਾਣਕਾਰੀ ਉਹਦੇ ਵਿੱਚ ਮਿਲੀ ਸੀ। ਗੌਡ ਦੀ RTI ਅਰਜ਼ੀ ਦੇ ਉੱਤੇ RBI ਦੇ ਅਧਿਕਾਰੀ ਨੇ ਦੱਸਿਆ ਜੀ ਕਿ
ਪ੍ਰੋਸੈਸਿੰਗ ਪ੍ਰਣਾਲੀ ਨੂੰ ਨਸ਼ਟ ਕੀਤਾ ਗਿਆ ਔਰ ਇਹ ਪ੍ਰਕਿਰਿਆ ਮਾਰਚ ਅੰਤ ਤੱਕ ਖਤਮ ਜਿਹੜੀ ਹੈ ਜੀ ਉਹ ਹੋ ਗਈ ਸੀਗੀ। RTI ਦੇ ਤਹਿਤ ਇਹ ਵੀ ਦੱਸਿਆ ਗਿਆ ਕਿ 8 ਨਵੰਬਰ 16 ਨੂੰ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਗਿਆ ਸੀ, ਉਦੋਂ RTI ਤਸਦੀਕ ਤੇ ਮੈਦਾਨ ਦੇ ਮੁਤਾਬਕ 500 ਤੇ 1000 ਰੁਪਏ ਦੇ ਕੁੱਲ 15,417.93 ਅਰਬ ਰੁਪਏ ਮੁੱਲ ਦੇ ਨੋਟ ਜਿਹੜੇ ਦੀ ਉਹ ਮਾਰਕੀਟ ਦੇ ਵਿੱਚ ਸੀਗੇ। ਔਰ ਇਹਦੇ ਤੋਂ ਬਾਅਦ 15,310.73 ਅਰਬ ਰੁਪਏ ਮੁੱਲ ਦੇ ਨੈਟ ਨੋਟ ਜਿਹੜੇ ਆ ਜੀ ਉਹ ਬੈਂਕਿੰਗ ਪ੍ਰਣਾਲੀ ਦੇ ਵਿੱਚ ਵਾਪਸ ਆ ਗਏ ਜੀ। RTI ਦਾ ਜਿਹੜਾ ਜਵਾਬ ਹੈ ਉਹਦੇ ਤੋਂ ਇਹ ਕਲੀਅਰ ਹੈ ਜੀ ਕਿ ਨੋਟਬੰਦੀ ਤੋਂ ਬਾਅਦ ਸਿਰਫ 107.20 ਅਰਬ ਰੁਪਏ ਮੁੱਲ ਦੇ ਜਿਹੜੇ ਚੱਲਦੇ ਨੋਟ ਸੀਗੇ ਜੀ ਉਹ ਬੈਂਕਾਂ ਦੇ ਕੋਲੇ ਵਾਪਸ ਨਹੀਂ ਜਿਹੜਾ ਜੀ ਉਹ ਆ ਸਕੇ। ਔਰ RBI ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਉਹਦੇ ਵਿੱਚ ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਇਹਦੇ ਜਿਹੜੀ ਜਾਣਕਾਰੀਆਂ ਕੁਝ ਮੰਗੀਆਂ ਗਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਦੇ ਕੋਲੇ ਹੈਗੀਆਂ ਨੇ, ਪਰ ਕੁਝ ਉਹ ਸਾਂਝੀਆਂ ਜਿਹੜੀਆਂ ਜੀ ਉਹ ਨਹੀਂ ਕਰ ਸਕਦੇ। ਸੋ ਤਕਰੀਬਨ ਜਿਹੜੇ ਨੋਟ ਨੇ ਜੀ ਉਹ ਵਾਪਸ ਆ ਗਏ। ਹੁਣ ਸਵਾਲ ਜਿਹੜਾ ਜੀ ਵੱਡਾ ਇਹੀ ਖੜਾ ਹੋ ਰਿਹਾ ਕਿ ਜਿਹੜਾ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਬਹੁਤ ਵੱਡਾ ਕਾਲਾ ਧਨ ਬਲੈਕ ਮਨੀ ਜਿਹੜੀ ਹੈ ਜੀ ਉਹ ਵਾਪਸ ਜਿਹੜੀ ਜੀ ਉਹ ਨੁਕਰੇ ਲੱਗ ਜੂਗੀ ਜਿਹਨਾਂ ਲੋਕਾਂ ਦੇ ਕੋਲੇ ਹੈ ਜਾਂ ਅੱਤਵਾਦੀਆਂ ਦੇ ਕੋਲੇ ਜਿਹੜਾ ਫੰਡ ਹੈ ਜੀ, ਜਦੋਂ ਪੈਸਾ ਵਾਪਸ ਹੀ ਬੈਂਕਾਂ ਦੇ ਵਿੱਚ ਜਿਹੜਾ ਜੀ ਉਹ ਸਾਰਾ ਆ ਗਿਆ ਤੇ ਸਵਾਲੀਆ ਚਿੰਤਾ ਜੀ ਜਿਹੜੇ ਇਹਦੇ ਉੱਤੇ ਲੱਗਣੇ ਨੇ ਔਰ ਬਿਨਾਂ ਕਿਸੇ ਸ਼ੱਕ ਦੇ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ ਉਹਦੇ ਦੌਰਾਨ ਇਹ ਮੁੱਦਾ ਕਾਫੀ ਭਖੂਗਾ। ਜੀ ਜੀ ਬਿਲਕੁਲ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਉਹ ਵੀ ਕਹਿੰਦੇ ਵੀ ਪਟਾਕੇ ਛੱਡਿਆ, ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨੇ ਲਾਏ ਆ। ਕੋਈ ਕੁਝ ਦਿਨ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਰਹੇ ਆ ਕਿਉਂਕਿ ਉਹ ਖੁਦ ਫਸੇ ਰਹੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਹਾਦਸਾ ਹੋਇਆ ਸੀ। ਔਰ ਅਕਾਲੀ ਦਲ ਨੇ ਪੂਰੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਟਰੈਪ ਲਾਉਣ ਦੀ, ਚਾਹੇ ਉਹ ਹਾਈ ਕੋਰਟ ਦੇ ਵਿੱਚ ਗਏ ਜੀ। ਇਹ ਤਾਂ ਹਾਈ ਕੋਰਟ ਤੋਂ ਤੁਸੀਂ ਕਹਿ ਲਓ ਕਿ ਬਚਾਅ ਹੋ ਗਿਆ, ਨਹੀਂ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਔਰ ਉਹਨਾਂ ਦੇ ਮਿਸਿਸ ਨੂੰ ਜਿਹੜਾ ਜੀ ਉਹ ਘੇਰਨ ਦੇ ਯਤਨ ਪੂਰੇ ਸੀਗੇ। ਪਰ ਇਹ ਵੀ ਕਿਹਾ ਜਾ ਰਿਹਾ ਕਿ ਪਿੱਛੇ ਜਿਹੜੀ ਚੁੱਕ ਹੈ ਜੀ ਉਹ ਕੁਝ ਸਰਕਾਰ ਦੇ ਅੰਦਰੋਂ ਵੀ ਸੀਗੀ। ਇਹ ਤਾਂ ਹਾਈ ਕੋਰਟ ਦੇ ਕਰਕੇ ਜਿਹੜਾ ਜੀ ਉਹ ਬਚਾਅ ਹੋ ਗਿਆ। ਉੱਥੋਂ ਜਿਹੜਾ ਸੀਗਾ ਜੀ ਰਾਹਤ ਮਿਲਣ ਤੋਂ ਬਾਅਦ ਇੱਕ ਵਾਰੀ ਫੇਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਜਿਹੜੇ ਫਾਇਰ ਹੈ ਜੀ ਉਹ ਖੋਲੇ ਹੋਏ ਆ ਬਾਦਲ ਪਰਿਵਾਰ ਦੇ ਵੱਲ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਉਹ ਮਿੱਥ ਕੇ ਨਿਸ਼ਾਨੇ ਜਿਹੜੇ ਆ ਜੀ ਉਹ ਲਾ ਰਹੇ ਆ। ਔਰ ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨੀ ਮਾਰਚ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਗਈ। ਇਹਦੇ ਜਵਾਬ ਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜਾ ਜੀ ਉਹ ਤਿੱਖਾ ਹੱਲਾ ਬੋਲਿਆ ਔਰ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਸ ਵੇਲੇ ਖੁਦ ਬੁਰੇ ਤਰੀਕੇ ਨਾਲ ਘਿਰੇ ਹੋਏ ਆ ਔਰ ਬਗਾਵਤ ਦੀਆਂ ਸੁਰਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ, ਜਿਹਦੇ ਕਰਕੇ ਉਹ ਲੋਕਾਂ ਦਾ ਧਿਆਨ ਡਾਈਵਰਟ ਕਰਨ ਦੇ ਵਾਸਤੇ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਦੱਸਣ ਕਿ ਡੇਰੇ ਦੇ ਮੁਖੀ ਨੂੰ ਮੁਆਫੀ ਕਿਵੇਂ ਮਿਲੀ ਸੀ ਤੇ ਕੌਮ ਦਾ ਗੱਦਾਰ ਕੌਣ ਹੈ। ਉਹਨਾਂ ਨੇ ਨਵੰਬਰ 1984 ਦਾ ਜਿਹੜਾ ਕਤਲੇਆਮ ਸੀ ਇਹਦੇ ਵਾਸਤੇ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਉੱਤੇ ਵੀ ਜਿਹੜੇ ਜੀ ਉਹ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇਹ ਪ੍ਰਚਾਰਦਾ ਹੈ ਕਿ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ 1984 ਦੇ ਕਤਲੇਆਮ ਦਾ ਇਨਸਾਫ ਦਿਵਾਉਣ ਦੀ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ। ਉਹ ਵੀ ਉਦੋਂ ਜਦੋਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਤਨੀ ਜਿਹੜੀ ਹੈ ਉਸ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਦੇ ਅਹੁਦੇ ਦੇ ਉੱਤੇ ਜਿਹੜੀ ਜੀ ਉਹ ਬੈਠੀ ਔਰ ਹੁਣ ਧਰਨਾ ਪ੍ਰਦਰਸ਼ਨ ਜਿਹੜੇ ਆ ਜੀ ਉਹ ਕਿਉਂ ਕੀਤੇ ਜਾ ਰਹੇ ਆ। ਉਹਨਾਂ ਨੇ ਇਹ ਵੀ ਸਵਾਲ ਜਿਹੜੇ ਜੀ ਖੜੇ ਕੀਤੇ ਕਿ ਜਦੋਂ ਪਿਛਲੇ ਸਾਲਾਂ ਦੇ ਦੌਰਾਨ ਉਹ ਸੱਤਾ ਦੇ ਵਿੱਚ ਸੀਗੇ, ਸਰਕਾਰ ਦੇ ਵਿੱਚ ਸੀਗੇ ਤੇ ਉਦੋਂ ਉਹ ਇੱਥੇ ਕਬੱਡੀਆਂ ਕਰਾ ਕੇ ਜਿਹੜਾ ਸੀ ਉਹ ਡਾਂਸ ਕਰਾਉਂਦੇ ਰਹੇ ਤੇ ਹੁਣ ਉਹਨਾਂ ਨੂੰ 1984 ਚੇਤੇ ਆ ਗਏ। ਬਿਲਕੁਲ ਜੀ, ਗੱਲਾਂ ਤਾਂ ਸਾਰੀਆਂ ਸੱਚੀਆਂ ਹੀ ਹੈਗੀਆਂ। ਤੇ ਅੱਗੇ ਇੱਕ ਦਿੱਲੀ ਦੇ ਪੁਲ ਦੇ ਉੱਤੇ ਉਦਘਾਟਨ ਸਮੇਂ ਇੱਕ ਵਿਵਾਦ ਹੋਇਆ ਸੀਗਾ, ਉਸ ਨੂੰ ਲੈ ਕੇ ਇੱਕ ਆਮ ਆਦਮੀ ਪਾਰਟੀ ਦੇ MLA ਦੀ ਸ਼ਿਕਾਇਤ। ਜੀ ਇਹ ਦਿੱਲੀ ਭਾਜਪਾ ਦੇ ਪ੍ਰਧਾਨ ਆ ਜੀ ਮਨੋਜ ਤਿਵਾੜੀ, ਉਹਨੇ ਉੱਤਰ ਪੂਰਬੀ ਦਿੱਲੀ ਦੇ ਵਿੱਚ DSP ਨੂੰ ਲਿਖਤੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਤੇ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਖਿਲਾਫ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਵਾਈ ਹੈ। 4 ਤਰੀਕ ਨੂੰ ਦਿੱਲੀ ਦੇ ਵਿੱਚ ਸਿਗਨੇਚਰ ਬ੍ਰਿਜ ਦੇ ਉਦਘਾਟਨ ਦੇ
ਸਮਾਰੋਹ ਦੇ ਦੌਰਾਨ ਬਣਾਈ ਗਈ ਵੀਡੀਓ ਦੇ ਵਿੱਚ ਅਮਾਨਤੁੱਲਾ ਖਾਨ ਵੱਲੋਂ ਮਨੋਜ ਤਿਵਾੜੀ ਨੂੰ ਧੱਕਾ ਦਿੰਦਿਆਂ ਵਿਖਾਇਆ ਗਿਆ ਜੀ। ਸਿਗਨੇਚਰ ਪੁਲ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਭਾਜਪਾ ਇਕਾਈ ਦੇ ਪ੍ਰਮੁੱਖ ਮਨੋਜ ਤਿਵਾੜੀ ਤੇ ਆਪ ਵਿਧਾਇਕ ਅਮਾਨਤੁੱਲਾ ਖਾਨ ਦੇ ਵਿਚਾਲੇ ਧੱਕਾ ਮੁੱਕੀ ਦੇ ਦੌਰਾਨ ਅਮਾਨਤੁੱਲਾ ਖਾਨ ਨੇ ਸਫਾਈ ਜਿਹੜੀ ਹੈ ਜੀ ਉਹ ਦਿੱਤੀ ਸੀਗੀ। ਅਮਾਨਤੁੱਲਾ ਖਾਨ ਨੇ ਕਿਹਾ ਸੀਗਾ ਕਿ ਮਨੋਜ ਤਿਵਾੜੀ ਨੂੰ ਉਦਘਾਟਨੀ ਸਮਾਗਮ ਦੌਰਾਨ ਕੋਈ ਸੱਦਾ ਨਹੀਂ ਸੀ ਦਿੱਤਾ ਗਿਆ। ਇਹਦੇ ਬਾਵਜੂਦ ਉਹ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਮੌਕੇ ਦੇ ਉੱਤੇ ਪਹੁੰਚ ਗਏ। ਉੱਥੇ ਉਹਨਾਂ ਨੇ ਪੋਸਟਰ ਪਾੜੇ, ਕਾਲੇ ਝੰਡੇ ਵਿਖਾਏ ਤੇ ਸਾਡੇ ਵਲੰਟੀਅਰਾਂ ਦੇ ਉੱਤੇ ਹਮਲਾ ਕੀਤਾ। ਅਮਾਨਤੁੱਲਾ ਖਾਨ ਨੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਉੱਥੇ ਪਹੁੰਚੇ ਤਾਂ ਮਨੋਜ ਤਿਵਾੜੀ ਨੇ ਸਟੇਜ ਦੇ ਕੋਲੇ ਚਲੇ ਗਿਆ ਤੇ ਪੁਲਿਸ ਨੇ ਉਹਨਾਂ ਨੂੰ ਨਹੀਂ ਰੋਕਿਆ। ਉਹਨੇ ਕਿਹਾ ਕਿ ਜਦੋਂ ਉਹਨੇ ਸਟੇਜ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਰੋਕਿਆ, ਕੋਈ ਧੱਕਾ ਜਿਹੜਾ ਜੀ ਉਹ ਨਹੀਂ ਮਾਰਿਆ। ਉਹਨੇ ਕਿਹਾ ਕਿ ਇਹ ਇੱਕ ਕੁਦਰਤੀ ਪ੍ਰਤੀਕਰਮ ਸੀਗਾ ਕਿ ਜੇ ਮਨੋਜ ਤਿਵਾੜੀ ਹੋਰੀ ਸਟੇਜ ਦੇ ਉੱਤੇ ਚੜ੍ਹਨ ਕਾਮਯਾਬ ਹੋ ਜਾਂਦੇ ਤਾਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਬਦਸਲੂਕੀ ਕਰਦੇ ਜਾਂ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਦੇ, ਜਿਹੜੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਰੋਕਿਆ ਗਿਆ। ਹੁਣ ਮਨੋਜ ਤਿਵਾੜੀ ਨੇ ਇਹਦੇ ਤੁਸੀਂ ਕਹਿ ਲਓ ਕਿ ਸਿਆਸਤ ਖੇਡਦਿਆਂ ਹੋਇਆ ਅਮਾਨਤੁੱਲਾ ਖਾਨ ਜਿਹੜਾ ਹੈ ਜੀ ਉਹਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਦਿੱਲੀ ਦੀ ਪੁਲਿਸ ਪਤਾ ਹੀ ਹੈ ਜੀ ਕਿਹਦੇ ਅੰਡਰ ਆ ਔਰ ਉਹਨੇ ਕਿਹਾ ਕਿ ਇਨਵੈਸਟੀਗੇਸ਼ਨ ਉਹ ਕਰ ਰਹੇ ਆ। ਇਨਵੈਸਟੀਗੇਸ਼ਨ ਕਿੰਨੀ ਕੁ ਹੋਣੀ ਆ, ਇਹ ਮਾਮਲਾ ਤਕਰੀਬਨ ਕਿਹਾ ਜਾ ਸਕਦਾ ਹੈ ਕਿ ਅਮਾਨਤੁੱਲਾ ਖਾਨ ਦੇ ਖਿਲਾਫ ਦਰਜ ਜਿਹੜਾ ਜੀ ਉਹ ਹੋ ਜਾਊਗਾ ਸੂਨਰ ਔਰ ਲੇਟਰ, ਅੱਜ ਜਾਂ ਕੱਲ੍ਹ ਇਹਦੇ ਚਾਂਸਸ ਨੇ, ਕਿਉਂਕਿ ਸ਼ਿਕਾਇਤ ਜਿਹੜੀ ਦਰਜ ਕਰਾਈ ਗਈ ਹੈ ਉਹ ਬੀਜੇਪੀ ਦੇ ਆਗੂ ਦੇ ਵੱਲੋਂ ਕਰਾਈ ਗਈ ਹੈ। ਬਿਲਕੁਲ ਜੀ, ਇਹ ਤਾਂ ਫਿਰ ਸਾਰਾ ਕੁਝ ਹੋਇਆ ਹੀ ਆਲਰੇਡੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਛੱਤੀਸਗੜ੍ਹ ਦੇ ਵਿੱਚ ਸੈਲਫੀ ਜ਼ੋਨ ਬਣਾਇਆ ਗਿਆ। ਬਿਲਕੁਲ ਜੀ, ਇਹ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਵੋਟਰ ਨੇ ਉਹਨਾਂ ਨੂੰ ਖਿੱਚਣ ਦੇ ਵਾਸਤੇ ਤੁਸੀਂ ਕਹਿ ਲਓ ਕਿ ਇਹ ਕੀਤਾ ਗਿਆ ਕਿ ਜਿਹੜੇ ਪੋਲਿੰਗ ਬੂਥ ਨੇ ਉੱਥੇ ਵੋਟ ਜਿਹੜਾ ਦੀ ਪਰਸੈਂਟੇਜ ਵਧੇ ਤੇ ਜਿਹੜੇ ਵੋਟਰ ਨੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਸੈਲਫੀ ਜ਼ੋਨ ਜਿਹੜੇ ਆ ਜੀ ਉਹ ਬਣਾਏ ਜਾ ਰਹੇ ਆ। 90 ਵਿਧਾਨ ਸਭਾ ਸੀਟਾਂ ਦੇ ਵਾਸਤੇ 23,000 ਤੋਂ ਜ਼ਿਆਦਾ ਪੋਲਿੰਗ ਬੂਥ ਹੋਣਗੇ। ਇਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਹੋਣਗੇ ਵੱਡੇ ਜਿਨ੍ਹਾਂ ਦੇ ਉੱਤੇ ਇਹ ਸੈਲਫੀ ਜ਼ੋਨ ਜਿਹੜੇ ਆ ਜੀ ਉਹ ਬਣਾਏ ਜਾਣਗੇ। ਇਹਦੇ ਵਿੱਚ ਵੋਟਰ ਜਿਹੜੇ ਆ ਜੀ ਉਹ ਸੈਲਫੀ ਬਣਾ ਸਕਦੇ ਆ। ਆਪਣੀ ਜਿਹੜਾ ਪੋਸਟਰ ਇੱਕ ਵੱਡਾ ਲਾਇਆ ਗਿਆ ਉਹਦੇ ਵਿਚਾਲੇ ਜਿਹੜਾ ਜੀ ਖੜੇ ਹੋ ਕੇ ਸੈਲਫੀ ਖਿੱਚ ਸਕਦੇ ਆ। ਵੋਟਾਂ ਦੇਣ ਦੇ ਸਮੇਂ ਸੈਲਫੀ ਖਿੱਚਣ ਦਾ ਜਿਹੜਾ ਕਰੇਜ਼ ਹੈ ਉਹ ਹਰੇਕ ਵਰਗ ਦੇ ਵਿੱਚ ਹੈ, ਜਿਹਦੇ ਕਰਕੇ ਇਹ ਜਿਹੜਾ ਚੋਣ ਕਮਿਸ਼ਨ ਹੈ ਉਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਇਸ ਤਰ੍ਹਾਂ ਦੀ ਪਹਿਲ ਜਿਹੜੀ ਹੈ ਜੀ ਉਹ ਕਰ ਰਿਹਾ, ਕਿਉਂਕਿ ਉਹਨੂੰ ਇਹ ਲੱਗਦਾ ਕਿ ਇਹ ਸੈਲਫੀ ਖਿੱਚ ਕੇ ਉਹ ਬਾਹਰ ਆ ਕੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਨਗੇ ਤਾਂ ਉਹਦੇ ਨਾਲ ਜਿਹੜੇ ਕੁਝ ਲੋਕ ਨੇ ਉਹ ਅਟਰੈਕਟ ਹੋ ਸਕਦੇ ਆ ਤੇ ਉਹ ਵੋਟ ਪਾਉਣ ਦੇ ਵਾਸਤੇ ਨਿਕਲ ਸਕਦੇ ਆ। 60 ਲੱਖ ਤੋਂ ਜ਼ਿਆਦਾ ਵੋਟਰ ਨੇ ਜਿਨ੍ਹਾਂ ਦੀ ਉਮਰ 29 ਸਾਲ ਤੋਂ ਘੱਟ ਹੈ, ਜਿਹਦੇ ਕਰਕੇ ਇਹ ਜਿਹੜਾ ਜੀ ਟਾਰਗੇਟ ਰੱਖਿਆ ਗਿਆ ਕਿ ਜ਼ਿਆਦਾ ਇਹਦੇ ਵਿੱਚ ਜਿਹੜੇ ਯੂਥ ਨੇ ਉਹ ਸੈਲਫੀ ਕਰਕੇ ਇੱਥੇ ਜਿਹੜਾ ਜੀ ਉਹ ਆ ਸਕਦੇ ਆ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਸੈਲਫੀ ਆ ਉਹ ਖਿੱਚ ਕੇ ਕੁਝ ਸਾਈਟ ਜਿਹੜੀਆਂ ਦੀ ਬਣਾਈਆਂ ਗਈਆਂ ਨੇ ਚੋਣ ਕਮਿਸ਼ਨ ਦੇ ਵੱਲੋਂ, ਉੱਥੇ ਉਹ ਸੈਲਫੀ ਜਿਹੜੀ ਹੈ ਜੀ ਉਹ ਪੋਸਟ ਕਰਨ ਦੇ ਵਾਸਤੇ ਲੋਕਾਂ ਨੂੰ ਕਿਹਾ ਗਿਆ ਕਿ ਇਸ ਜਗ੍ਹਾ ਦੇ ਉੱਤੇ ਪੋਸਟ ਕਰੋ ਜਾਂ ਈਮੇਲ ਜਿਹੜੀ ਹੈ ਜੀ ਉਹ ਕਰੋ। ਇਹ ਵੀ ਕਿਹਾ ਗਿਆ ਕਿ 5 ਜਿਹੜੀਆਂ ਬਿਹਤਰ ਸੈਲਫੀ ਹੋਣਗੀਆਂ ਜੀ ਉਹਨਾਂ ਨੂੰ ਚੁਣਿਆ ਜਾਊਗਾ, ਜਿਨ੍ਹਾਂ ਨੂੰ ਕਿ ਇਨਾਮ ਜਿਹੜਾ ਜੀ ਉਹ ਦਿੱਤਾ ਜਾਊਗਾ। ਹੁਣ ਦੇਖਣ ਵਾਲੀ ਇਹ ਗੱਲ ਹੋਊਗੀ ਕਿ ਥਾਂ ਥਾਂ ਦੇ ਉੱਤੇ ਜਦੋਂ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਘਟ ਰਹੀ ਹੈ ਤੇ ਉਹਨੂੰ ਅਟਰੈਕਟ ਕਰਨ ਦੇ ਵਾਸਤੇ, ਵੋਟਰਾਂ ਨੂੰ ਖਿੱਚਣ ਦੇ ਵਾਸਤੇ ਇਹ ਸੈਲਫੀ ਵਾਲਾ ਫੰਡਾ ਜਿਹੜਾ ਜੀ ਉਹ ਕਿੰਨਾ ਕੰਮ ਕਰਦਾ ਹੈ ਇਹ ਤਾਂ ਛੱਤੀਸਗੜ੍ਹ ਦੀਆਂ ਵੋਟਾਂ ਹੀ ਦੱਸਣਗੀਆਂ। ਔਰ ਇਹ ਕਿਹਾ ਜਾ ਰਿਹਾ ਕਿ ਜੇ ਇੱਥੇ ਕੰਮ ਕਰਦਾ ਤਾਂ ਇਹਨੂੰ, ਕਿਉਂਕਿ ਪਾਇਲਟ ਪ੍ਰੋਜੈਕਟ ਹੈ, ਫਿਰ ਇਹਨੂੰ ਬਾਕੀ ਜਗ੍ਹਾ ਦੇ ਉੱਤੇ ਵੀ ਲਾਗੂ ਕੀਤਾ ਜਾ ਸਕਦਾ। ਸੈਲਫੀਆਂ ਦਾ ਲਾਲਚ ਦੇ ਕੇ ਵੋਟਾਂ ਪਾਉਣੀਆਂ। ਬਹੁਤ ਬਹੁਤ ਧੰਨਵਾਦ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਕਰਦੇ ਨੇ ਸਾਡੇ ਨਾਲ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।